ਸ਼ਰਮਾ ਜੀ, ਅਗਲੀ ਗੱਲ ਕਰੀਏ ਆਪਾਂ ਸੜਕੀ ਅੱਤਵਾਦ ਦੀ, ਜਿਹਦੇ ਵਿੱਚ ਆਪਾਂ ਕਹਿੰਦੇ ਕਿ ਬਹੁਤ ਵਾਰ ਸੜਕਾਂ ਤੇ ਜਿਹੜਾ ਕੋਈ ਕੰਟਰੋਲ ਨਹੀਂ, ਸਪੀਡ ਤੇ ਕੋਈ ਕੰਟਰੋਲ ਨਹੀਂ, ਤੇ ਇਹ ਅੱਤਵਾਦ ਜਿਹੜਾ ਜਾਨਾਂ ਲੈ ਰਿਹਾ। ਹੁਣ ਪੰਜਾਬ ਦੇ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਵਿਸ਼ੇਸ਼ ਫੋਰਸ ਜਿਹੜੀ ਹੈ ਉਹ ਤੈਨਾਤ ਕੀਤੀ ਜਾਊਗੀ ਜੀ। ਪ੍ਰਵੀਨ ਜੀ, ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ 'ਚ ਹਰ ਰੋਜ਼ ਹੂੰ। 12 ਤੋਂ 14 ਬੰਦਿਆਂ ਦੀ ਜਾਨ ਜਾਂਦੀ ਹੈ। ਅੱਛਾ, ਠੀਕ ਹੈ ਜੀ। ਤੇ ਇਹਦਾ ਮਤਲਬ 350 ਤੋਂ ਵੱਧ, ਹੂੰ। 360 ਤੋਂ ਲੈ ਕੇ 340 45 ਤੱਕ ਬੰਦੇ ਰੋਜ਼ ਚੜਾਈ ਕਰਦੇ ਨੇ। ਠੀਕ ਹੈ। ਇੱਥੇ ਹਿਸਾਬ ਲਾ ਲਓ। ਹੂੰ। ਸੋ ਇਸ ਲਈ ਨਿਤ ਦਿਨ 12 ਬੰਦੇ ਤੋਂ ਲੈ ਕੇ 14 ਦੀ ਔਸਤ, ਇਹਦਾ ਮਤਲਬ ਫਿਕਰਮੰਦੀ ਤਾਂ ਹੈ। ਹੂੰ। ਸੜਕ ਹਾਦਸਿਆਂ ਦੇ ਉਹ ਤੋਂ ਬਿਨਾਂ ਜਿਹੜੇ ਐਕਸੀਡੈਂਟ ਹੁੰਦੇ ਨੇ, ਭੰਨ ਤੋੜ ਹੁੰਦੀ ਹੈ, ਜਿਹੜੇ ਰਜਿਸਟਰਡ ਨਹੀਂ ਹੁੰਦੇ ਮਾਮਲੇ, ਹੂੰ। ਹੈ ਨਾ, ਉਹ ਕਿੰਨੇ ਮਾਮਲੇ ਹੋਣਗੇ। ਸੋ ਇਸ ਲਈ ਇਹ ਲੰਮੇ ਸਮੇਂ ਤੋਂ ਪੰਜਾਬ ਦੀ ਇੱਕ ਮੰਗ ਰਹੀ ਆ ਜੀ। ਕਿ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਇੱਕ ਸਪੈਸ਼ਲ ਫੋਰਸ ਹੋਵੇ, ਜਿਹੜੀ ਉਸ ਗੱਲ ਦੇ ਲਈ ਗੰਭੀਰ ਹੋਵੇ, ਨਾ ਕਿ ਚਲਾਨ ਕੱਟਣ ਲਈ ਉਹ ਹੋਵੇ, ਜਿਹਦਾ ਕੰਮ ਸਿਰਫ ਐਂ ਹੀ ਦੇਖਣਾ ਹੋਵੇ ਕਿ ਹਾਂ ਸਾਮੀ ਫਸ ਗਈ, ਹੈ ਨਾ। ਇਸ ਲਈ ਉਹ ਗੰਭੀਰਤਾ ਨਾਲ ਟ੍ਰੈਫਿਕ ਕੰਟਰੋਲ ਕਰਨ ਲਈ, ਖਾਸ ਕਰਕੇ ਜਿਹੜੇ ਸਾਡੇ ਸੂਬਾਈ ਮਤਲਬ ਸੜਕਾਂ ਨੇ ਜਾਂ ਰਾਸ਼ਟਰੀ ਸੜਕ ਨੇ, ਉਹਨਾਂ ਦੋਆਂ ਦੇ ਉੱਤੇ ਜਿਹੜੇ ਹਾਦਸੇ ਵਾਪਰਦੇ ਨੇ, ਕਿਉਂਕਿ 70 ਤੋਂ 75% ਪ੍ਰਵੀਨ ਜੀ ਸੜਕ ਹਾਦਸੇ ਸਾਡੇ ਇਹਨਾਂ ਦੋਆਂ ਸਟੇਟ ਹਾਈਵੇ ਔਰ ਨੈਸ਼ਨਲ ਹਾਈਵੇ ਤੇ ਵਾਪਰਦੇ ਨੇ। ਉਹ ਤੋਂ ਬਾਅਦ ਲਿੰਕ ਸੜਕਾਂ ਤੇ 30% ਹਾਦਸੇ ਨੇ। ਸੋ ਘੱਟੋ ਘੱਟ ਇਹਨਾਂ ਦੋਆਂ ਬੜੀਆਂ ਸੜਕਾਂ ਦੇ ਉੱਤੇ, ਮੁੱਖ ਮਾਰਗਾਂ ਦੇ ਉੱਤੇ ਇੱਕ ਵਿਸ਼ੇਸ਼ ਟ੍ਰੇਨਿੰਗ ਵਾਲੀ ਫੋਰਸ ਹੋਵੇ, ਜਿਹਦੀ ਤੈਨਾਤੀ ਹੋਵੇ। ਇਹ ਮੰਗ ਲੰਮੇ ਸਮੇਂ ਤੋਂ ਰਹੀ ਹੈ। ਸੋ ਹੁਣ ਪੰਜਾਬ ਸਰਕਾਰ ਨੇ ਇਸ ਵੱਲ ਗੌਰ ਕੀਤਾ ਹੈ। ਪੰਜਾਬ ਸਰਕਾਰ ਨੇ ਇਸ ਗੱਲ ਦੀ ਤਿਆਰੀ ਕੀਤੀ ਹੈ ਕਿ ਬਿਲਕੁਲ ਬਕਾਇਦਾ ਤੌਰ ਤੇ ਵੱਖਰਾ ਇੱਕ ਰੋਡ ਸੇਫਟੀ ਫੋਰਸ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸੜਕ ਸੁਰੱਖਿਆ ਬਲ ਹੈ ਨਾ, ਸੜਕ ਸੁਰੱਖਿਆ ਫੋਰਸ ਵਿਸ਼ੇਸ਼ ਤੌਰ ਤੇ ਉਹਦੀ ਇੱਕ ਤੈਨਾਤੀ ਹੋਊਗੀ। ਉਹ ਬੇਸ਼ੱਕ ਪੰਜਾਬ ਪੁਲਿਸ ਦਾ ਹਿੱਸਾ ਹੋਊਗੀ, ਕਿਉਂਕਿ ਹੁਣ ਵੀ ਜਿਹੜਾ ਟ੍ਰੈਫਿਕ ਵਿਭਾਗ ਹੈ ਸਾਡਾ, ਉਹ ਪੰਜਾਬ ਪੁਲਿਸ ਦਾ ਹਿੱਸਾ ਹੀ ਆ। ਪਰ ਉਹਦੇ ਵਿੱਚ ਇਹ ਹੈ ਕਿ ਅਦਲਾ ਬਦਲੀਆਂ ਹੁੰਦੀਆਂ ਰਹਿੰਦੀਆਂ। ਕਦੇ ਬੰਦਾ ਟ੍ਰੈਫਿਕ 'ਚ ਆ ਗਿਆ, ਕਦੇ ਥਾਣੇ ਚਲਾ ਗਿਆ, ਕਦੇ SSP ਨਾਲ ਲੱਗ ਗਿਆ, ਕਦੇ ਕਿਸੇ ਲੀਡਰ ਨਾਲ ਲੱਗ ਗਿਆ, ਜਿੱਥੇ ਜੀ ਕਰਦਾ ਉਵੇਂ ਚੱਲੀ ਜਾਂਦਾ ਕੰਮ। ਸੋ ਹੁਣ ਇਹ ਕਹਿੰਦੇ ਕਿ ਨਹੀਂ, ਇੱਕ ਬਕਾਇਦਾ ਵੱਖਰੀ ਉਹਨਾਂ ਨੂੰ ਰੱਖਿਆ ਹੀ ਇਸੇ ਕੰਮ ਲਈ ਜਾਊਗਾ ਕਿ ਉਹਨਾਂ ਦੀ ਵੱਖਰੀ ਟ੍ਰੇਨਿੰਗ ਇਸ ਹਿਸਾਬ ਦੀ ਹੋਊਗੀ। ਉਹ ਟ੍ਰੇਨਿੰਗ ਤੋਂ ਬਾਅਦ ਉਹਨਾਂ ਦਾ ਕਾਰਜ ਇਹੀ ਹੋਊਗਾ ਕਿ ਉਹਨਾਂ ਨੇ ਭਾਈ ਹਾਦਸਿਆਂ ਨੂੰ ਰੋਕਣ ਦੇ ਲਈ, ਸੜਕ ਨਿਯਮ ਪਾਲਣ ਕਰਾਉਣ ਦੇ ਲਈ ਲੋਕਾਂ ਨੂੰ ਟ੍ਰੇਨਿੰਗ ਦੇਣ ਦਾ ਕੰਮ ਕਰਨਾ, ਇਸ ਕੰਮ ਲਈ ਕੰਮ ਕਰਨਾ, ਤੇ ਉਹਨਾਂ ਦੀ ਤੈਨਾਤੀ ਇਸ ਗੱਲ ਹੋਊਗੀ। ਸੋ ਚੰਗੀ ਗੱਲ ਹੈ ਜੀ ਜੇਕਰ ਪੰਜਾਬ ਸਰਕਾਰ ਇਹ ਸੋਚ ਰਹੀ, ਕਿਉਂਕਿ ਲਗਾਤਾਰ ਅੰਕੜੇ ਮੈਂ ਦੇਖਦਾ ਰਿਹਾ ਕਿ ਐਵਰੇਜ ਸਾਡੀ ਵੱਧਦੀ ਘਟਦੀ ਹੋ ਰਹੀ ਹੈ। ਉੱਥੇ 12 14 2018 ਚ 4700 ਤੋਂ ਵੱਧ ਮੌਤਾਂ ਹੋਈਆਂ ਇੱਕ ਸਾਲ ਦੇ ਵਿੱਚ ਪ੍ਰਵੀਨ ਜੀ। ਜੀ 2019 ਚ 4500 ਤੋਂ ਵੱਧ ਮੌਤਾਂ ਹੋਈਆਂ। ਠੀਕ ਹੈ ਜੀ। 2020 ਚ 4000 ਦੇ ਕਰੀਬ ਮੌਤਾਂ ਨੇ। 2021 ਚ ਫਿਰ 4600 ਦੇ ਕਰੀਬ ਮੌਤਾਂ ਨੇ। ਸੋ ਇਹ ਸਾਰਾ ਵਰਤਾਰਾ ਲਗਾਤਾਰ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦਾ, ਇਹਨਾਂ ਅੰਕੜਿਆਂ ਨੂੰ ਦੇਖਦੇ ਹਾਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਇੱਕ ਵੱਖਰੇ ਵਿੰਗ ਵਜੋਂ ਇਹ ਤੈਨਾਤੀ ਕਰਨ ਦਾ ਫੈਸਲਾ ਕੀਤਾ। ਚਲੋ ਚੰਗੀ ਗੱਲ ਹੈ ਜੀ, ਉਹਨਾਂ ਨੂੰ ਟ੍ਰੇਨਿੰਗ ਦੇਣ, ਸਾਰਾ ਕੁਝ ਕਰਨ। ਪਰ ਆ ਜਿਹੜੀ ਨਵੀਆਂ ਖਬਰਾਂ ਇਹ ਸਾਹਮਣੇ ਆ ਰਹੀਆਂ ਕਿ ਇਹ ਸਰਕਾਰ ਦੇ ਆਉਣ ਤੋਂ ਬਾਅਦ ਜਿੰਨੀ ਪੁਲਿਸ ਭਰਤੀ ਹੋਈ ਆ, ਹਾਂਜੀ, ਉਹਦੇ ਵਿੱਚ ਪੰਜਾਬ ਦੇ ਮੁੰਡਿਆਂ ਦੇ ਮੁਕਾਬਲੇ ਬਰਾਬਰ ਜਾਂ ਅੱਧ ਤੋਂ ਵੱਧ ਵੀ ਕਹਿੰਦੇ ਹਰਿਆਣੇ ਦੇ, ਹਿਮਾਚਲ ਦੇ, ਰਾਜਸਥਾਨ ਦੇ ਜਾਂ ਹੋਰ ਸੂਬਿਆਂ ਦੇ ਮੁੰਡੇ ਵੀ ਭਰਤੀ ਹੋਏ ਜਾਂ ਹੋਰ ਕੁੜੀਆਂ ਵੀ ਭਰਤੀ ਹੋਈਆਂ ਜੀ। ਸੋ ਇਹਦਾ ਕੀ ਮਤਲਬ ਹੈ? ਜਿਹੜੇ ਕਹਿੰਦੇ ਸੀ ਪੰਜਾਬ ਨੂੰ ਨੌਕਰੀ ਦੇਵਾਂਗੇ, ਪੰਜਾਬ ਦੇ ਜਵਾਨਾਂ ਨੂੰ ਨੌਕਰੀ, ਹੁਣ ਤੁਸੀਂ ਸਿੱਧੇ ਇੱਥੇ ਚੰਡੀਗੜ੍ਹ 'ਚ ਅਸੀਂ ਰੌਲਾ ਪਾਉਂਦੇ ਹਾਂ ਕਿ 60-40 ਸਾਡਾ ਖਾ ਲਿਆ। ਹਾਂਜੀ ਹਾਂਜੀ, ਬਿਲਕੁਲ। ਪੰਜਾਬ 'ਚ ਖਾਈ ਜਾਂਦੇ ਹੋ ਪੰਜਾਬ ਦਾ ਹਿੱਸਾ। ਅਧਿਕਾਰੀ ਲਾਉਣੇ ਨੇ, ਚਾਹੇ ਅਫਸਰ ਲਾਉਣੇ ਨੇ, ਚਾਹੇ ਆਪਣੇ ਸੈਕਟਰੀ ਲਾਉਣੇ ਨੇ, ਚਾਹੇ ਮੀਡੀਆ ਦੀਆਂ ਟੀਮਾਂ ਲਿਆ ਕੇ ਦਿੱਲੀ ਤੋਂ ਬਿਠਾਉਣੀਆਂ, ਚਾਹੇ ਐਡਵੋਕੇਟ ਜਨਰਲ ਦੀ ਟੀਮ ਲਾਉਣੀਆਂ, ਤੇ ਚਾਹੇ ਸਿੱਧੀਆਂ ਭਰਤੀਆਂ ਨੇ ਸਰਕਾਰੀ ਵਿਭਾਗਾਂ 'ਚ ਬਾਹਰ ਤੋਂ ਹੋ ਰਹੀਆਂ ਨੇ ਜੀ। ਡਾਕਟਰਾਂ 'ਚ ਦੇਖ ਲਓ, ਨਰਸਾਂ 'ਚ ਦੇਖ ਲਓ, ਮਾਸਟਰਾਂ 'ਚ ਦੇਖ ਲਓ, ਇਹਨਾਂ 'ਚ ਦੇਖ ਲਓ, ਸਾਰੇ ਪਾਸੇ ਘਸਮਾਨ ਪੈ ਗਿਆ ਜੀ ਤਾਂ। ਸੋ ਇਹ ਇੱਕ ਵੱਡਾ ਪਹਿਲੂ ਸਾਹਮਣੇ ਆ ਰਿਹਾ। ਇਸ ਗੱਲ ਤੇ ਵੀ ਸਰਕਾਰ ਨੂੰ ਗੌਰ ਕਰਨੀ ਪਊਗੀ, ਨਹੀਂ ਇੱਕ ਨਵੀਂ ਤਰ੍ਹਾਂ ਦੀ ਮੁਹਿੰਮ ਪੰਜਾਬ 'ਚ ਖੜੀ ਹੋ ਸਕਦੀ ਹੈ। ਜੀ ਜੀ ਜੀ।